हैगा वा जिन्ना क कमा लईदा उन्ना क घर सन बच्चे वेचदे आ। घर दे हालात बहुत माड़े आ, 2 टाइम की रोटी तो भी औखे आ, काम घट आ, काम कमाउण वाला भी कोई नहीं आ। असीं 2 टाइम दे मंजे बना के गुजारा करते हैं अपना। घर विच नित मौत दा साया ਅਤੇ घर विच ਅੱਤ ਦੀ ਗਰੀਬੀ ਦੇ ਨਾਲ ਜਵਾਨ 3 ਧੀਆਂ ਦੀ ਮਾਂ ਸਿਰ ਤੇ ਬੋਝ ਚੁੱਕੀ ਬੇਵਸ ਅਤੇ ਲਾਚਾਰ ਫਿਰ ਰਹੀ ਹੈ। ਗਰੀਬ ਮਾਂ ਮੰਜੇ ਬੁਣ ਕੇ 20-30 ਰੁਪਏ ਵਿੱਚ ਆਪਣੇ ਘਰ ਦਾ ਗੁਜ਼ਾਰਾ ਕਰ ਰਹੀ ਹੈ। ਜੀ ਹਾਂ, ਇਹ ਕੋਈ ਕਹਾਵਤ ਨਹੀਂ, ਇਹ ਇੱਕ ਸੱਚਾਈ ਹੈ। ਤਰਨਤਾਰਨ ਦੇ ਬਿਲਕੁਲ ਨਾਲ ਲੱਗਦੇ ਪਿੰਡ ਚੁਤਾਲਾ ਦੀ ਰਹਿਣ ਵਾਲੀ ਇਸ ਗਰੀਬ ਪਰਿਵਾਰ ਦੇ ਘਰ 'ਚ ਜਾ ਕੇ ਵੇਖਿਆ ਤਾਂ ਘਰ ਦੇ ਹਾਲਾਤ ਵੇਖ ਅੱਖਾਂ ਵਿੱਚ ਪਾਣੀ ਆ ਗਿਆ ਅਤੇ ਸੋਚਿਆ ਕਿ ਗਰੀਬੀ ਵੀ ਇੱਕ ਐਸਾ ਸ਼ਰਾਪ ਹੈ ਜੋ ਕਿਸੇ ਵੀ ਘਰ ਨੂੰ ਲੱਗ ਜਾਵੇ ਤਾਂ ਹੌਲੀ-ਹੌਲੀ ਉਹ ਘਰ ਤਬਾਹ ਹੋ ਜਾਂਦਾ ਹੈ। ਇਸ ਘਰ ਦੀ ਮੁਖੀਆ ਕੁਲਵੰਤ ਕੌਰ ਨੇ ਦੱਸਿਆ ਕਿ ਉਸਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਨੇ ਕਿ ਉਹ 2 ਵਕਤ ਦੀ ਰੋਟੀ ਵੀ ਬੜੀ ਮੁਸ਼ਕਿਲ ਦੇ ਨਾਲ ਕਮਾ ਪਾਉਂਦੇ ਨੇ। ਪੀੜਤ ਔਰਤ ਨੇ ਦੱਸਿਆ ਕਿ ਉਸ ਦੀਆਂ 3 ਜਵਾਨ ਧੀਆਂ ਨੇ ਅਤੇ 2 ਛੋਟੇ ਲੜਕੇ ਨੇ ਜੋ ਬੱਸਾਂ ਵਿੱਚ ਅੱਖਾਂ ਵਿੱਚ ਪਾਉਣ ਵਾਲੀ ਦਵਾਈ ਵੇਚ ਕੇ 10-20 ਰੁਪਏ ਲੈ ਕੇ ਆਉਂਦੇ ਨੇ ਅਤੇ ਉਹ ਮਾਵਾਂ ਧੀਆਂ ਮੰਜੇ ਆਣ ਕੇ 30-50 ਰੁਪਏ ਲੈ ਕੇ ਮਸਾਂ ਹੀ ਆਪਣੇ ਘਰ ਦਾ ਗੁਜ਼ਾਰਾ ਕਰ ਰਹੀਆਂ ਨੇ। ਜਦ ਪੀੜਤ ਔਰਤ ਤੋਂ ਘਰ ਦੇ ਹਾਲਾਤਾਂ ਬਾਰੇ ਪੁੱਛਿਆ ਤਾਂ ਪੀੜਤ ਔਰਤ ਨੇ ਦੱਸਿਆ ਕਿ ਘਰ ਵਿੱਚ ਇੱਕ ਹੀ ਕਮਰਾ ਹੈ ਜਿਸ ਵਿੱਚ ਸਾਰਾ ਪਰਿਵਾਰ ਇੱਕ ਛੱਤ ਥੱਲੇ ਸੌਂਦਾ ਹੈ ਅਤੇ ਉਸ ਕਮਰੇ ਦੀ ਛੱਤ ਤੇ ਪਏ ਬਾਲੇ ਵੀ ਪੂਰੀ ਤਰ੍ਹਾਂ ਟੁੱਟੇ ਹੋਏ ਨੇ ਜੋ ਥੱਲੇ ਲਮਕ ਰਹੇ ਨੇ। ਪੀੜਤ ਔਰਤ ਕੁਲਵੰਤ ਕੌਰ ਨੇ ਦੱਸਿਆ ਕਿ ਉਹ ਤਾਂ ਹਰ ਰੋਜ਼ ਮੌਤ ਦੇ ਸਾਏ ਵਿੱਚ ਰਹਿ ਕੇ ਇਸ ਕਮਰੇ 'ਚ ਗੁਜ਼ਾਰਾ ਕਰ ਰਹੇ ਨੇ। ਕੁਲਵੰਤ ਕੌਰ ਕਿਹੜੇ ਪਿੰਡ ਜੀ? ਚਤਾਲਾ। ਤੇ ਕੀ ਹਾਲਾਤ ਸਾਰੇ ਘਰ ਦੇ ਬਣੇ ਪਏ ਨੇ? ਬਾਲੇ ਵੀ ਟੁੱਟੇ ਪਏ, ਸਾਰਾ ਕੁਝ ਕੀ ਗੱਲ ਕੀ? ਇਹ ਕੰਮ ਕਰ ਇੰਨਾ ਕੀ ਹੈਗਾ ਵਾ ਜਿੰਨਾ ਕ ਕਮਾ ਲਈਦਾ ਉन्ना क घर सन बच्चे वेचदे आ ते गुजारा हुंदा माड़ा मोटा आप रल मिल के करीदा वा। दारू सुरमा ਅੱਖਾਂ 'ਚ ਪਾਉਣ ਵਾਲਾ। ਮੇਲਿਆਂ 'ਚ? ਹਾਂਜੀ ਹਾਂਜੀ ਮੇਲੇ 'ਚ। ਤੇ ਘਰੇ ਕੀ ਕੰਮ ਕਰਦੇ? ਘਰੇ ਅਸੀਂ ਮੰਜੇ ਬਣਾਉਨੇ ਆ। ਕਿੰਨੀਆਂ ਧੀਆਂ ਨੇ? 3। ਤਿੰਨੇ ਧੀਆਂ ਹੀ ਹੁੰਦੀਆਂ? ਹਾਂਜੀ 3 ਧੀਆਂ। ਤੇ ਘਰ ਦੇ ਤੁਸੀਂ ਵੇਖਿਆ ਸਾਰਾ ਪਰਿਵਾਰ ਹੀ ਇੱਕੇ ਛੱਤ ਥੱਲੇ ਜੀ? ਹਾਂਜੀ ਇੱਕੇ ਸੱਤ ਦੇ। ਤੇ ਮੀਂਹ ਕਣੀ 'ਚ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ? ਏਦਾਂ ਹੀ ਰਲ ਮਿਲ ਕੇ ਲਈਦਾ। ਤੇ ਹਾਲਾਤ ਹੁਣ ਕੀ, ਕਿਸ ਤਰ੍ਹਾਂ ਰੋਟੀ ਪਾਣੀ ਦਾ ਗੁਜ਼ਾਰਾ ਕਿਸ ਤਰ੍ਹਾਂ? ਏਦਾਂ ਕੁਛ ਅਸੀਂ ਆਪ ਕਰਦੇ ਆ ਤੇ ਕੁਛ ਬੱਚੇ ਕਰਦੇ ਨਾਲ ਮਾੜਾ ਮੋਟਾ। ਤੇ ਘਰ ਸ਼ੁਰੂ ਤੋਂ ਹੀ ਏਦਾਂ ਦਾ? ਹਾਂਜੀ ਸ਼ੁਰੂ ਤੋਂ ਏਦਾਂ। ਤੇ ਨਾ ਕੋਈ ਗੁਸਲਖਾਨਾ ਨਾ ਬਾਥਰੂਮ? ਹਾਂ ਏਦਾਂ ਹੀ ਆ। ਕੀ ਮੰਗ ਕਰਦੇ? ਇਹ ਵੀ ਆਪਾਂ ਨੂੰ ਕੋਈ ਸਹੂਲਤ ਮਿਲ ਜਾਵੇ ਉਹਨਾਂ ਵੱਲੋਂ। ਉਧਰ ਜਦ ਪੀੜਤ ਔਰਤ ਕੁਲਵੰਤ ਕੌਰ ਦੀ ਲੜਕੀ ਪ੍ਰੀਤੀ ਦੇ ਨਾਲ ਗੱਲ ਕੀਤੀ ਤਾਂ ਉਸਨੇ ਵੀ ਭਰੇ ਮਨ ਦੇ ਨਾਲ ਦੱਸਿਆ ਕਿ ਉਸਦੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਅਤੇ ਘਰ ਵਿੱਚ ਗੁਸਲਖਾਨਾ ਬਣਵਾਉਣ ਲਈ ਉਹਨਾਂ ਦੇ ਪਿੰਡ ਦੇ ਸਰਪੰਚ ਨੇ ਕਈ ਵਾਰ ਤਰਲੇ ਕੀਤੇ ਪਰ ਸਰਪੰਚ ਪਹਿਲਾਂ ਤਾਂ ਕਹਿੰਦਾ ਸੀ ਕਿ ਸਾਡੀ ਸਰਕਾਰ ਆ ਲੈਣ ਦਿਓ, ਤੁਹਾਨੂੰ ਸਭ ਕੁਝ ਬਣਾ ਦੇਵਾਂਗੇ। ਪਰ 4.5 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਡੇ ਘਰ ਵਿੱਚ ਕੋਈ ਵੀ ਸਰਕਾਰੀ ਇੱਟ ਨਹੀਂ ਲੱਗੀ। ਪੀੜਤ ਪਰਿਵਾਰ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਕਿ ਉਹਨਾਂ ਦੇ ਘਰ ਦੇ ਹਾਲਾਤ ਵੇਖ ਕੇ ਉਹਨਾਂ ਦੀ ਕੋਈ ਸਹਾਇਤਾ ਜ਼ਰੂਰ ਕੀਤੀ ਜਾਵੇ ਤਾਂ ਜੋ ਉਹ ਵੀ ਲੋਕਾਂ ਵਾਂਗੂ ਵਧੀਆ ਜ਼ਿੰਦਗੀ ਬਤੀਤ ਕਰ ਸਕਣ। घर दे हालात बहुत माड़े आ, 2 टाइम की रोटी तो भी औखे आ। ਕੀ ਗੱਲ ਕੀ ਹੈ? ਕੰਮ ਕਰ ਨਹੀਂ ਕੋਈ ਕਰ? काम घट आ, काम कमाउण वाला भी कोई नहीं आ। असीं 2 टाइम दे मंजे बना के गुजारा करते हैं अपना। ਤੇ ਆ ਜੇ ਕੀ ਹੈ, ਨਾ ਕੋਈ ਗੁਸਲਖਾਨਾ ਹੈਗਾ ਨਾ ਕੋਈ ਛੱਤ ਹੈ, ਕੀ ਗੱਲ ਕੀ ਹੈ? ਏਦਾਂ ਹੀ ਆ, घर ਦੀ ਆਮਦਨ ਘੱਟ ਹੋਣ ਕਰਕੇ ਫਿਰ ਮਾੜਾ ਚੰਗਾ ਰੋਟੀ ਜੋਗਾ ਹੀ ਕਰਦੇ ਆ। ਕੋਈ ਸਰਪੰਚ ਬੰਚ ਨੇ ਕਿਸੇ ਨੇ ਨਹੀਂ, ਕਿਸੇ ਨੇ ਬਣਾ ਕੇ ਦਿੱਤਾ? ਨਹੀਂ ਕਿਹਾ ਸੀ ਬੜੇ ਜਾਣਿਆਂ ਨੂੰ ਪਰ ਉਹ ਕਹਿੰਦੇ ਸੀ ਆ ਲੈਂਦੇ ਸਾਡੀ ਸਰਕਾਰ ਫਿਰ ਕਰਾ ਦਾਂਗੇ। ਜਦੋਂ ਸਰਕਾਰ ਆਉਂਦੀ ਆ ਫਿਰ ਕੋਈ ਪੁੱਛਦਾ ਨਹੀਂ ਆ। ਕੀ ਮੰਗ ਕਰਦੇ ਜੋ? ਇਹੋ ਹੀ ਮੰਗ ਕਰਦੇ ਸਰਕਾਰ ਨੂੰ ਕਿ ਸਾਡਾ ਘਰ ਬਣਾ ਦੇਵੇ ਕਿ 2 ਟਾਈਮ ਦੀ ਰੋਟੀ ਵਧੀਆ ਖਾ ਸਕੀਏ, ਬਾਥਰੂਮ ਬਣਾ ਦੇਵੇ ਘਰ। ਤਰਨਤਾਰਨ ਤੋਂ ਬਲਜੀਤ ਸਿੰਘ, ਇੰਡੋਸ ਟੀਵੀ, ਆਸਟ੍ਰੇਲੀਆ।